ਉਹ ਇੱਕ ਬੈਠਾ ਵਾ ਪੁਰਾਣਾ ਐਡਮਿਰਲ ਕਰਨਲ ਪਤਾ ਨਹੀਂ ਕੌਣ ਕਿਸੇ ਖੋਤੀ ਦਾ ਬੱਚਾ ਐਡਾ ਸੂਅਰ ਵਰਗਾ ਦਾ ਮੂੰਹ ਹੈ ਕਿਸੇ ਖੋਤੀ ਦੇ ਬੱਚੇ ਦਾ ਇਹਨੂੰ ਬਗੈਰਤ ਆਦਮੀ ਨੂੰ ਆਪਣੀ ਉਮਰ ਦੀ ਵੀ ਹਯਾ ਨਹੀਂ ਆਉਂਦੀ ਐਡਾ ਵੱਡਾ ਦਗੜ ਦੱਲਾ ਐਡਾ ਵੱਡਾ ਇਹਦੀ ਬਕਵਾਸ ਸੁਣੀ ਤੁਸੀਂ हाँ यार सुनने वाली है नहीं वैसे लेकिन थोड़ी जी सुन लो कि बकवास कर रहे हैं इमरान खान के बारे बहुत सारे लोगों ने कहा कि जब यूएनओ में इमरान खान साहब ने तकरीर की जिसमें उन्होंने कलमा हक बुलंद किया ला इलाहा इल्लल्लाह तो वो तो इस्लामोफोबिया के खिलाफ आवाज उठा रहे थे। तो क्या इस्लामोफोबिया के खिलाफ आवाज उठवा के उस कुरान की शिकों को पामाल करना मुसलमानी है? क्या अल्लाह ताला ने सूरह मोमिनून में नहीं कहा कि मोमिन मर्द और मोमिन औरतें अपनी शर्मगाह के अमीन हैं? अगर आप अपनी शर्मगाह के अमीन नहीं तो सादिक और अमीन कहाँ से हो गए? क्या ये महराब मेंबर रसूल के मुहाफिज हैं? ਹੁਣ ਅੰਦਾਜ਼ਾ ਕਰ ਲਓ ਇਹ ਇਹਨਾਂ ਦੀ ਸੋਚ ਹੈ ਇਹਦੀਆਂ ਲੱਤਾਂ ਕਬਰ 'ਚ ਨੇ ਇਸ ਬਗੈਰਤ ਦੀਆਂ ਇਸ ਸੂਅਰ ਦੀਆਂ ਇਸ ਸੂਅਰ ਦੇ ਮੂੰਹ ਵਾਲੇ ਦੀਆਂ ਜਿਹੜੀਆਂ ਨੇ ਨਾ ਉਹ ਲੱਤਾਂ ਕਬਰ 'ਚ ਨੇ ਸਾਰੀ ਜ਼ਿੰਦਗੀ ਇਹਨੇ ਹਰਾਮ ਖਾਧਾ ਠੀਕ ਹੈ ਸਾਰੀ ਜ਼ਿੰਦਗੀ ਇਹਨੇ ਜੋ ਹਲਫ ਲਿਆ ਉਹਦੀ ਖਿਲਾਫ ਵਰਜੀ ਕੀਤੀ ਇਹਦੇ ਵੱਡਿਆਂ ਨੇ ਉਹਦੀ ਖਿਲਾਫ ਵਰਜੀ ਕੀਤੀ ਹਰਾਮ ਜ਼ਿੰਦਗੀ ਦੀ ਇੰਤਹਾ ਇਹਨਾਂ ਨੇ ਕਰਕੇ ਰੱਖ ਦਿੱਤੀ ਔਰ ਅੱਜ ਜਦ ਰਿਟਾਇਰ ਹੋ ਕੇ ਬੈਠਾ ਆਵਾਮ ਦੇ ਪੈਸਿਆਂ ਤੇ ਪਲ ਰਿਹਾ ਔਰ ਆਵਾਮ ਦੇ ਲੀਡਰ ਬਾਰੇ ਕੀ ਕਹਿ ਰਿਹਾ ਕਿਹੋ ਜਿਹੀ ਬਕਵਾਸ ਯਾਦ ਕਰ ਰਿਹਾ ਉਹ ਬਈ ਜਦੋਂ ਇਹਨਾਂ ਕੋ ਕੋਈ ਕਰਪਸ਼ਨ ਦੀ ਚੀਜ਼ ਨਹੀਂ ਨਾ ਆਈ ਇਮਰਾਨ ਖਾਨ ਦੀ ਕਿ ਬਈ ਆਹ ਕਰਪਸ਼ਨ ਕੀਤੀ ਉਹ ਕਰਪਸ਼ਨ ਕਦੀ ਸੁਣਿਆ ਤੁਸੀਂ ਕਿ ਇਹਨਾਂ ਨੇ ਕਿਹਾ ਕਿ ਯਾਰ ਆਹ ਦੇਖੋ ਇਹਦੇ 'ਚ ਕਰਪਸ਼ਨ ਕੀਤੀ ਉਹਦੇ 'ਚ ਕਰਪਸ਼ਨ ਕੀਤੀ ਕੁਛ ਵੀ ਨਹੀਂ ਉਹ ਲੈ ਦੇਖੋ ਘੜੀਆਂ ਦਾ ਮਾਮਲਾ ਇਹ ਉਹ ਸਾਰਾ ਉਹ ਵੀ ਕੁਛ ਨਹੀਂ ਸਾਬਤ ਹੋਇਆ ਫਰਕ ਹੁਣ ਆ ਕੇ ਇਹਨਾਂ ਕੋਲ ਆਖਰੀ ਚੀਜ਼ ਇਹ ਰਹਿੰਦੀ ਹੈ ਕਿ ਵੀ ਪਰਸਨਲ ਅਟੈਕ ਸ਼ੁਰੂ ਕਰ ਦਿਓ ਉਹਦੇ 'ਤੇ ਹਾਂ ਕਿ ਇਮਰਾਨ ਖਾਨ ਉਹ ਬਈ ਤੁਸੀਂ ਦੇਖਿਆ ਇਮਰਾਨ ਖਾਨ ਨੂੰ ਕਰਦੇ ਹੋਏ ਇਮਰਾਨ ਖਾਨ ਤੇਰੇ ਘਰੋਂ ਫੜਿਆ ਗਿਆ ਕਿਸੇ ਖੋਤੀ ਦੇ ਬੱਚਿਆ ਹੋਰ ਮੈਂ ਕੀ ਕਹਾਂ ਉਹ ਕਿਸੇ ਖੰਜ਼ੀਰ ਦੇ ਬੱਚਿਆ ਉਹ ਕਿਸੇ ਖੌਤੀ ਦੇ ਬੱਚਿਆ ਉਹ ਸੂਅਰ ਖਾਣਾ ਰਿਹਾ ਹਰਾਮਜ਼ਾ ਰਿਹਾ ਉਹ ਤੇਰੇ ਘਰੋਂ ਫੜਿਆ ਗਿਆ ਖਾਨ ਹਾਂ ਤੂੰ ਛਾਪਾ ਮਾਰ ਕੇ ਦੇਖਿਆ ਤੂੰ ਆਪ ਵੀ ਫੜ ਲਵੇ ਤੂੰ ਫਿਰ ਵੀ ਸਾਬਤ ਨਹੀਂ ਕਰ ਸਕਦਾ 4 ਗਵਾਹ ਹੋਣੇ ਚਾਹੀਦੇ ਆ 4 ਬੰਦੇ ਇਕੱਠੇ ਕਰਕੇ ਖਾਨ ਨੂੰ ਘਰ ਲਿਜਾ ਆਪਣੇ ਹਾਂ ਤੇ ਫਿਰ ਆ ਕੇ ਗਵਾਹੀ ਦੇ ਕਿ ਵੀ ਹਾਂ ਹੁਣ ਪੂਰੀ ਹੋ ਗਈ ਗਵਾਹੀ ਐਡਾ ਇਸਲਾਮੀ ਬਣਨ ਦੀ ਇਹਨਾਂ ਨੂੰ ਕਿੱਡਾ ਸ਼ੌਕ ਆ ਕਿੱਡੇ ਵਾਹਿਯਾਤ ਲੋਕ ਨੇ ਆਪਣੀ ਇਹਦੀ ਜ਼ਿੰਦਗੀ ਚੁੱਕ ਕੇ ਦੇਖ ਲਓ ਇਸ ਹਰਾਮਜ਼ਾਦੇ ਨੂੰ ਸ਼ਰਾਬ ਦੇ ਬਗੈਰ ਨੀਂਦ ਨਹੀਂ ਆਉਂਦੀ ਹੋਣੀ ਇਹ 4 ਪੈਗ ਬਣਾ ਕੇ ਪੀ ਕੇ ਸੂਅਰ ਖਾ ਕੇ ਸੌਂਦਾ ਹੋਣਾ ਹਰਾਮਜ਼ਾਦਾ ਔਰ ਆ ਕੇ ਕਿਹੋ ਜਿਹੀ ਬਕਵਾਸ ਕਰਨ ਡਿਆ ਇਸ ਕੌਮ ਦੇ ਲੀਡਰ ਲਈ ਹੈ ਪਰਸਨਲ ਬਕਵਾਸ ਕਰਨ ਡਿਆ ਕੋਈ ਸਬੂਤ ਨਹੀਂ ਕੋਈ ਪ੍ਰੂਫ ਨਹੀਂ ਉਹ ਬਈ ਜਿਹੜੇ ਤੇਰੇ ਬਗੈਰਤ ਹਰਾਮਜ਼ਾਦੇ ਜਿਹੜੇ ਇੱਥੇ ਮੁਸੱਲਤ ਹੋਏ ਆ ਉਹਨਾਂ ਦੀਆਂ ਜ਼ਿੰਦਗੀਆਂ ਚੁੱਕ ਕੇ ਦੇਖੋ ਉਹ ਸਾਰੇ ਹਲਾਲ ਕੰਮ ਕਰਦੇ ਰਹੇ ਆ ਉਹ ਜਿਹੜੇ ਤੈਨੂੰ ਆਰਡਰ ਦਿੰਦੇ ਰਹੇ ਆ ਬਗੈਰਤ ਦੇ ਬੱਚੇ ਹਰਾਮਜ਼ਾਦੇ ਹਾਂ ਉਹਨਾਂ ਦੀਆਂ ਜ਼ਿੰਦਗੀਆਂ ਚੁੱਕ ਕੇ ਦੇਖ ਤੂੰ ਕਿੰਨੀਆਂ ਫਜ਼ੂਲ ਆ ਕਿੰਨਾ ਜ਼ੁਲਮ ਉਹਨਾਂ ਨੇ ਬਰਪਾ ਕੀਤਾ ਕਿੰਨਾ ਉਹਨਾਂ ਨੇ ਆਪਣੇ ਆਇਨ ਦੀ ਖਿਲਾਫ ਵਰਜੀ ਕੀਤੀ ਉਹ ਆਰਟੀਕਲ 6 ਲੱਗਦਾ ਤੁਹਾਡੇ ਸਾਰਿਆਂ ਤੇ ਲੇਕਿਨ ਐਸੇ ਖੌਤੀ ਦੇ ਬੱਚੇ ਨੇ ਨਾ ऐसे किसी खंजीर का बच्चा हाँ और आके बकवास कर रहा सरेआम बैठा और कह रहा कि जी PTI ते पाबंदियां ला दो ओहदे ते पाबंदी ला दो फलाने ते पाबंदी ला दो ये कर दो वो कर दो इंडिया की जंग के बाद जरा वो भाई इंडिया की जंग इंडिया ये जी है नूरा कुश्ती है जो हुई है ना अल्लाह माफ़ करे अल्लाह ना करे कि सही जंग हो जाए अल्लाह ना करे अल्लाह बचावे पनाह मंगनी चाहिए लेकिन ऐसे बेगैरत लोग ने ऐसे हरामजादे लोग ने पता नहीं कित्थों रिटायर उठ के आ गया निकल के जुतियां खान इस उम्र के खौती का बच्चा नहीं मजाक नहीं करे यार यह गल है करना नहीं यह हाँ कोई ना तेरे को सबूत ना कोई प्रूफ ना तो भाई आके तू बकवास करने हरामजादे अपनी जिंदगी देख अपने घर जाके उन्होंने पूछ कि की हिसाब होया जिधर तू पता नहीं कितने से कितने नहीं थी ऐसा बड़ा फ्राडिया ऐसा बड़ा हरामजादे फिर कहते हैं भी गलत जबान बोलते भाई यही जबान देखिए की बकवास करने आके हाँ यदि माँ भैन एक ना होए हुण तो फिर गल नहीं बनती ना फिर इन्हूं समझ आए कि भी की बकवास से बैठा कर रहे हैं बेगैरत आदमी हराम खान वाला खंजीरा हाँ लो जी क्या गल हो गई।